ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਇਸ ਟਾਈਮ ਆਪਣੇ ਨਾਲ ਮਿੰਟੂ ਗੁਰੂਸਰੀਆ ਜੀ ਜੁੜਦੇ ਨੇ, ਪਰ ਅੱਜ ਉਹ ਕਿਸੇ ਨਿੱਜੀ ਕਾਰਨਾਂ ਕਰਕੇ ਜਿਹੜੇ ਆਪਣੇ ਨਾਲ ਨਹੀਂ ਜੁੜ ਸਕੇ। ਪਰ ਆਪਣੇ ਨਾਲ ਇਸ ਟਾਈਮ ਜਿਹੜੇ ਆ ਜੀ ਆਪਣੇ ਨਾਲ ਜੁੜ ਚੁੱਕੇ ਨੇ ਉਹਨਾਂ ਦੇ ਹੀ ਸਾਥੀ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਸ਼ਰਮਾ ਜੀ, ਨਿੱਘੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਔਰ ਇਸ ਵੇਲੇ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਵੀਰ ਆਪਾਂ ਨੂੰ ਪੰਜਾਬੀ ਰੇਡੀਓ USA ਤੇ ਸੁਣ ਰਹੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਾਰੇ ਵਿਸ਼ਵ ਭਰ ਦੇ ਸਰੋਤਿਆਂ ਨੂੰ ਹੱਥ ਜੋੜ ਕੇ ਫਤਿਹ ਅਰਜ਼ ਜੀ। ਜੀ ਪ੍ਰਵੀਨ ਸ਼ਰਮਾ ਜੀ, ਆਪਾਂ ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ, ਅਮਰਜੀਤ ਸਿੰਘ ਦੋਸਾਂਝ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਲਾਲੀ ਸਿੱਧੂ ਜੀ, ਪ੍ਰੀਤਮ ਸਿੰਘ ਗਿੱਲ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ ਅਤੇ ਸੁਖਦੇਵ ਸਿੰਘ ਜਟਾਣਾ ਜੀ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਪ੍ਰਵੀਨ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਸਾਧਵੀ ਬਲਾਤਕਾਰ ਮਾਮਲੇ ਦੇ ਵਿੱਚ ਡੇਰਾ ਮੁਖੀ ਬਾਰੇ CBI ਅਦਾਲਤ ਕਰੇਗੀ 25 ਅਗਸਤ ਨੂੰ ਫੈਸਲਾ। ਹਾਂਜੀ ਬਿਲਕੁਲ ਜੀ। ਇਸ ਮਾਮਲੇ ਦੇ ਵਿੱਚ ਜਿਹੜਾ ਸਾਧਵੀ ਬਲਾਤਕਾਰ ਮਾਮਲਾ ਜੀ, ਇਸ ਮਾਮਲੇ ਦੇ ਵਿੱਚ ਹੁਣ ਪੰਚਕੂਲਾ ਦੀ ਜਿਹੜੀ CBI ਅਦਾਲਤ ਹੈ, ਉਹਨੇ ਜਿਹੜਾ ਫੈਸਲਾ ਵਾ ਉਹ ਅੱਜ ਰਾਖਵਾਂ ਰੱਖ ਲਿਆ ਵਾ। 25 ਅਗਸਤ ਨੂੰ ਇਸ ਫੈਸਲੇ ਦਾ ਇਹ ਫੈਸਲਾ ਆਊਗਾ ਔਰ ਇਸੇ ਕਰਕੇ ਅੱਜ ਪੰਜਾਬ ਤੇ ਹਰਿਆਣਾ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸਖਤ ਸੁਰੱਖਿਆ ਦੇ ਤਹਿਤ ਜਿਹੜੀ ਇਹ ਸੁਣਵਾਈ ਹੋਈ ਆ। ਔਰ ਪੰਜਾਬ ਸਰਕਾਰ ਪੂਰੀ ਇਸ ਗੱਲ ਨੂੰ ਲੈ ਕੇ ਚਿੰਤਾਜਨਕ ਸੀ ਕਿ ਕੋਈ ਹਾਲਾਤ ਨਾ ਖਰਾਬ ਹੋ ਜਾਣ, ਕੋਈ ਅਣਹੋਣੀ ਨਾ ਵਾਪਰ ਜੇ। ਇਸੇ ਕਰਕੇ ਕਈ ਕੰਪਨੀਆਂ ਜਿਹੜੀਆਂ ਨੇ ਉਹ ਤੈਨਾਤ ਕੀਤੀਆਂ ਗਈਆਂ ਸੀ ਪੰਜਾਬ ਦੇ ਵਿੱਚ। ਉੱਧਰ ਦੂਜੇ ਪਾਸੇ ਹਰਿਆਣਾ ਦੇ ਵਿੱਚ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੁਰੱਖਿਆ ਏਜੰਸੀਆਂ ਦੇ ਬੰਦੇ ਸੀਗੇ ਉਹ ਤੈਨਾਤ ਸੀਗੇ। ਔਰ 25 ਅਗਸਤ ਨੂੰ ਫੈਸਲਾ ਆਉਣਾ ਜੀ। ਮਾਮਲਾ ਜਿਹੜਾ ਵਾ ਉਹ ਸਾਧਵੀ ਨਾਲ ਬਲਾਤਕਾਰ ਦਾ ਵਾ, ਕਾਫੀ ਪੁਰਾਣਾ ਮਾਮਲਾ ਵਾ। ਇਸ ਤੋਂ ਇਲਾਵਾ ਦੋ ਹੋਰ ਮਾਮਲੇ ਜਿਹੜੇ ਨੇ, ਇੱਕ ਜਰਨਲਿਸਟ ਮਰਡਰ ਕੇਸ ਹੈ ਔਰ ਇੱਕ ਹੋਰ ਕੇਸ ਹੈ ਜਿਹੜਾ ਉਹ ਡੇਰਾ ਸੱਚਾ ਸੌਦਾ ਦੇ ਜਿਹੜੇ ਮੁਖੀ ਹੈ ਗੁਰਮੀਤ ਰਾਮ ਰਹੀਮ, ਇਹਨਾਂ ਦੇ ਖਿਲਾਫ ਚੱਲ ਰਿਹਾ। ਔਰ ਸਰ ਤੁਸੀਂ ਦੇਖੋ ਕਿ ਸਾਡੇ ਸਮਾਜ ਦਾ ਇੱਕ ਜਿਹੜਾ ਨੈਗੇਟਿਵ ਪੱਖ ਉਹ ਇਹ ਹੈ, ਨਕਾਰਾਤਮਕ ਪੱਖ, ਕਿ ਇੱਥੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਫੋਲੋਅਰਸ ਨੇ। ਔਰ ਖਾਸ ਕਰਕੇ ਇਹ ਜਿਹੜੇ ਲੋਕ ਨੇ ਇਹ ਇਕੱਲੇ ਆਪਣੀਆਂ ਇਹੋ ਜਿਹੀਆਂ ਕਰਤੂਤਾਂ ਤੱਕ ਨਹੀਂ ਸੀਮਿਤ। ਮੈਂ ਕਰਤੂਤਾਂ ਚ ਲਫ਼ਜ਼ ਤਾਂ ਵਰਤਿਆ ਕਿਉਂਕਿ ਹੁਣ ਆਲਰੇਡੀ ਜਿਹੜੀ ਅਦਾਲਤ ਆ ਉਹ ਇਸ ਫੈਸਲੇ ਨੂੰ ਹੁਣ ਸੁਣਾ ਸਕਦੀ ਹੈ। ਈਵਨ ਕਿ ਜਿਹੜੇ ਦੋਸ਼ੀ ਨੇ ਜਾਂ ਇਸ ਕੇਸ ਦੀ ਜਿਹੜੀ ਸੁਣਵਾਈ ਹੈ ਉਹ ਕੋਰਟ ਦੇ ਨੇ, ਇਸ ਕਰਕੇ ਅਸੀਂ ਇਹ ਲਫ਼ਜ਼ ਵਰਤ ਸਕਦੇ ਹਾਂ। ਪਰ ਗੱਲ ਇੱਥੇ ਆ ਕਿ ਮੁੱਕਦੀ ਹੈ ਕਿ ਜਦੋਂ ਸਿਸਟਮ ਦੀ ਗੱਲ ਚੱਲਦੇ ਆ ਤਾਂ ਲੋਕ ਕਹਿੰਦੇ ਕਿ ਅਸੀਂ ਦੁਖੀ ਹਾਂ, ਪਰ ਜਦੋਂ ਇਹੋ ਜਿਹੇ ਲੋਕ ਜਿਹੜੇ ਆ ਜਿਨ੍ਹਾਂ ਦਾ ਜਿਹੜਾ ਪਿਛੋਕੜ ਹੈ, ਜਿਹੜਾ ਉਹ ਕ੍ਰਿਮੀਨਲ ਆ, ਉਹ ਜਦੋਂ ਵੋਟਾਂ ਦੇ ਵਿੱਚ ਇੰਟਰਫੇਅਰ ਕਰਦੇ ਆ ਜਾਂ ਜਦੋਂ ਉਹ ਸਰਕਾਰਾਂ ਦੇ ਨਾਲ ਹੱਥ ਮਿਲਾਉਂਦੇ ਆ, ਤਾਂ ਇਹਨਾਂ ਲੋਕਾਂ ਦੇ ਕੇਸਾਂ ਦੇ ਵਿੱਚ ਜਦੋਂ ਸੁਣਵਾਈਆਂ ਆਉਂਦੀਆਂ ਜਾਂ ਕੁਛ ਹੋਰ ਆਉਂਦੇ ਆ, ਫਿਰ ਸਾਡੇ ਜਿਹੜੇ ਲੋਕ ਭੀੜ ਤੰਤਰ ਹੈ ਜਿਹੜਾ ਉਹ ਹਾਵੀ ਹੋ ਜਾਂਦਾ, ਉਹ ਅਗਰੈਸਿਵ ਹੋ ਜਾਂਦਾ। ਸੋ ਇਸ ਕਰਕੇ ਅਸੀਂ ਇੱਕ ਪਾਸੇ ਰੋਂਦੇ ਹਾਂ ਕਿ ਯਾਰ ਸਾਡਾ ਹੁੰਦਾ ਕੁਛ ਨਹੀਂ, ਇੱਕ ਪਾਸੇ ਜਿਹੜੀ ਸਾਡੀ ਕਿਸਮਤ ਆ ਉਹ ਅਸੀਂ ਸਾਧਾਂ ਵਾਲੇ ਪਾਸੇ ਕਰੀ ਬੈਠੇ ਆ ਕਿ ਜੇ ਬਾਬਾ ਜਾਂ ਸਾਡਾ ਜਿੱਧਰ ਕਹੂਗਾ ਜੀ ਅਸੀਂ ਉੱਧਰ ਵੋਟ ਪਾਵਾਂਗੇ। ਪਾਲੋ ਫਿਰ ਵੋਟਾਂ, ਕਿਉਂ ਰੋਂਦੇ ਬੇਰੁਜ਼ਗਾਰੀ ਨੂੰ ਜੀ। ਬਿਲਕੁਲ ਸਹੀ ਗੱਲ ਆ ਪ੍ਰਵੀਨ ਜੀ, ਵੀ ਆਪਣੇ ਪੈਰ ਤੇ ਕੁਹਾੜੀ ਤਾਂ ਆਪ ਮਰਨ ਲੱਗੇ ਹੋਏ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਇੱਕ ਬਲਾਤਕਾਰ ਵਿਕਟਮ 10 ਸਾਲਾਂ ਦੀ ਬੱਚੀ ਮਾਂ ਬਣੀ। ਹਾਂਜੀ ਬਿਲਕੁਲ ਜੀ। ਚੰਡੀਗੜ੍ਹ ਦੇ ਵਿੱਚ ਇਹ ਜਿਹੜੀ ਬਹੁਤ ਅਣਹੋਣੀ ਵਰਤੀ ਹੈ ਜੀ। ਔਰ 10 ਸਾਲਾ ਲੜਕੀ ਨੇ ਅੱਜ ਜਿਹੜਾ ਵਾ ਇੱਕ ਬੱਚੀ ਨੂੰ ਜਨਮ ਦੇ ਦਿੱਤਾ ਜੀ। ਇਹਦੀ ਹਾਲਤ ਠੀਕ ਹੈ। ਜਿਹੜਾ ਇਹਦਾ ਮੈਂ ਕਹੂੰਗਾ ਇੱਧਰ ਜਨੇਪਾ ਹੋਇਆ ਜੀ, ਉਹ ਸੈਕਟਰ 32 ਦੇ ਸਰਕਾਰੀ ਹਸਪਤਾਲ ਦੇ ਵਿੱਚ ਕੀਤਾ ਹੋਇਆ ਵਾ। ਤੇ ਇਹਦੇ ਮਾਮੇ ਨੇ ਦੱਸਦਿਆ ਕਿ ਇਹਦੇ ਨਾਲ ਜਿਹੜਾ ਇਹ ਘਿਨਾਉਣੀ ਹਰਕਤ ਨੂੰ ਅੰਜਾਮ ਦਿੱਤਾ ਵਾ। ਔਰ ਉਸ ਤੋਂ ਬਾਅਦ ਫਿਰ ਇਹਦੇ ਪ੍ਰੈਗਨੈਂਟ ਹੋਣ ਬਾਰੇ ਪਤਾ ਲੱਗਿਆ ਸੀਗਾ ਸਰ ਕਿ ਬੱਚੀ ਪ੍ਰੈਗਨੈਂਟ ਹੈ। ਉਸ ਤੋਂ ਬਾਅਦ ਅਦਾਲਤੀ ਰਾਹ ਵੀ ਚੁਣਿਆ ਗਿਆ। ਈਵਨ ਕਿ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਵੀ ਜਿਹੜੀ ਅਪਰੋਚ ਕੀਤੀ ਗਈ, ਡਾਕਟਰਾਂ ਦੀ ਰਾਏ ਲਈ ਗਈ, ਤਾਂ ਅਬੋਰਸ਼ਨ ਦੀ ਕਿਤੇ ਵੀ ਚਾਂਸਸ ਨਹੀਂ ਬਚੇ, ਸੋ ਦੈਟ ਕਿ ਇਹਨੂੰ ਬੱਚੇ ਨੂੰ ਜਨਮ ਦੇਣਾ ਪਿਆ। 10 ਸਾਲਾਂ ਦਾ ਬੱਚਾ ਇੱਕ ਬੱਚੇ ਨੂੰ ਜਨਮ ਦੇਣ ਦੇ ਲਈ ਮਜਬੂਰ ਆ। ਉਹਦਾ ਕੋਈ ਕਸੂਰ ਨਹੀਂ, ਉਹਨੂੰ ਨਹੀਂ ਪਤਾ ਕਿ ਮੇਰੇ ਨਾਲ ਕੀ ਹੋ ਰਿਹਾ।
ਚੰਡੀਗੜ੍ਹ ਦੇ ਵਿੱਚ ਘਟਨਾ ਜੀ ਜਿੱਦੇ ਸਾਡਾ ਸਾਰਾ ਮੁਲਕ ਹਿੰਦੁਸਤਾਨ ਜਿਹੜਾ ਵਾ ਉਹ ਆਜ਼ਾਦੀ ਮਨਾ ਰਿਹਾ ਸੀਗਾ। ਹਾਲਾਂਕਿ ਆਜ਼ਾਦੀ ਇੱਕ ਬਹੁਤ ਵੱਡੀ ਡਿਬੇਟ ਹੈ ਪੰਜਾਬ ਦੇ ਲਈ, ਖਾਸ ਕਰਕੇ ਕਿ ਆਜ਼ਾਦੀ ਕੀ ਹੈ, ਆਜ਼ਾਦੀ ਦੇ ਮਾਇਨੇ ਕੀ ਹੈ, ਕਿਉਂਕਿ ਅਸੀਂ ਇੱਕ ਬਹੁਤ ਵੱਡੀ ਕੀਮਤ ਅਦਾ ਕਰ ਚੁੱਕੇ ਹਾਂ, ਬਟ ਫਿਰ ਵੀ ਸਾਨੂੰ ਇਹ ਨਹੀਂ ਲੱਗਦਾ ਕਿ ਅਸੀਂ ਆਜ਼ਾਦ ਹੈ। ਸੋ ਉਸ ਦਿਨ ਦੀ ਗੱਲ ਹੈ ਜੀ, ਉਸ ਦਿਨ ਸਵੇਰੇ ਚਿੱਟੇ ਦਿਨ ਜਿਹੜਾ ਵਾ ਉਹ ਇੱਕ ਕੁੜੀ ਦੇ ਨਾਲ ਰੇਪ ਕੀਤਾ ਗਿਆ, ਔਰ ਔਰਤ ਹੈ ਜਿਹੜੀ ਸਰ ਉਹ ਦੇਖੋ ਨਾ ਘਰੇ ਸੇਫ ਹੈ, ਨਾ ਬਾਹਰ ਸੇਫ ਹੈ, ਨਾ ਦਿਨੇ ਸੇਫ ਹੈ, ਨਾ ਰਾਤ ਨੂੰ ਸੇਫ ਹੈ। ਤੇ ਆਜ਼ਾਦੀ ਸਾਡੇ ਲਈ ਕੀ ਹੈ, ਆਜ਼ਾਦੀ ਦੀ ਡੈਫੀਨੇਸ਼ਨ ਕੀ ਹੈ ਫਿਰ, ਜੇ ਔਰਤ ਸੇਫ ਹੀ ਨਹੀਂ ਗੀ। ਸਾਡੇ ਪਹਿਲੇ ਗੁਰੂ ਪਾਤਸ਼ਾਹ ਨੇ, ਪਹਿਲੇ ਪਾਤਸ਼ਾਹ ਨੇ, ਉਹਨਾਂ ਨੇ ਕਹੀ ਸੀ ਇਹ ਗੱਲ ਜਦੋਂ ਸਮਾਜ ਦੇ ਵਿੱਚ ਬਹੁਤ ਸਾਰਾ ਕੂੜ ਪਸਰਿਆ ਸੀ। ਉਹ ਕਹਿੰਦੇ ਕਿ ਸੋਕੇ ਮੰਦ ਆਖੀਏ ਜਿੱਤ ਜਮੇ ਰਜਾਨ। ਪਰ ਅੱਜ ਉਸੇ ਔਰਤ ਦੀ ਜਿਹੜੀ ਹਾਲਤ ਆ ਉਹ ਐਡੀ ਮਾੜੀ ਹੈ ਕਿ ਘਰੇ ਵੀ ਨਹੀਂ ਸੇਫ ਹੋ। ਤੇ ਅਸੀਂ ਮਨਾਉਣੇ ਆ 71ਵਾਂ ਦਿਹਾੜਾ ਆਜ਼ਾਦੀ ਦਾ। ਔਰ ਨਾਲ ਹੀ ਇੱਕ ਖਬਰ ਮੈਂ ਹੋਰ ਸ਼ੇਅਰ ਕਰਨੀ ਚਾਹੁੰਦਾ, ਬਹੁਤ ਮਾੜੀ ਖਬਰ ਹੈ ਕਿ ਆਜ਼ਾਦੀ ਵਾਲੇ ਦਿਨ ਸਰ, ਆਜ਼ਾਦੀ ਵਾਲੇ ਦਿਨ ਸਾਡੇ 6 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਔਰ ਇਹ ਅੱਜ ਤੱਕ ਦਾ ਸਭ ਤੋਂ ਮਾੜਾ ਤੇ ਵੱਡਾ ਅੰਕੜਾ ਹੈ ਕਿ ਆਜ਼ਾਦੀ ਵਾਲੇ ਦਿਨ ਕਿਸੇ ਜਿਹੜੇ ਅੰਨਦਾਤੇ ਨੂੰ ਖੁਦਕੁਸ਼ੀ ਕਰਨੀ ਪਈ ਹੋਵੇ। ਇਹ ਮੈਂ ਥੋੜੀ ਜਿਹੀ ਡਿਟੇਲ ਦੇ ਵਿੱਚ ਜਾਣਾ ਚਾਹੁੰਦਾ ਵਾ। ਮਿਰਜ਼ਿਆਣਾ ਪਿੰਡ ਪੈਂਦਾ ਜੀ ਬਠਿੰਡਾ ਦੇ ਵਿੱਚ। ਉੱਥੋਂ ਦਾ ਕਿਸਾਨ ਸੀਗਾ ਚੰਦ ਸਿੰਘ, 7 ਸਾਲ ਦੀ ਉਮਰ ਸੀਗੀ ਜੀ, ਕਰਜ਼ਾ ਬਹੁਤ ਸੀਗਾ, ਪਰੇਸ਼ਾਨ ਰਹਿੰਦਾ ਸੀਗਾ, ਇਸੇ ਕਰਕੇ ਖੁਦਕੁਸ਼ੀ ਕਰ ਲਈ ਜ਼ਹਿਰੀਲੀ ਦਵਾਈ ਪੀ ਕੇ। ਫੇਰ ਜਿਹੜੀ ਘਟਨਾ ਜੀ ਉਹ ਵੀ ਲਹਿਰੀ ਪਿੰਡ ਦੀ ਹੈ, ਇਹ ਵੀ ਬਠਿੰਡੇ ਦੇ ਵਿੱਚ ਪੈਂਦਾ ਵਾ। ਉਹਨੇ ਵੀ ਆਰਥਿਕ ਤੰਗੀ ਕਰਕੇ, ਕਿਸਾਨ ਹੈ ਇੱਥੋਂ ਦਾ ਜਗਤਾਰ ਸਿੰਘ 40 ਸਾਲ ਦੀ ਉਮਰ ਹੈ ਜੀ, ਇਹਨੇ ਵੀ ਜਿਹੜਾ ਵਾ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜਿਹੜੀ ਆ ਜੀਵਨ ਲੀਲਾ ਉਹ ਸਮਾਪਤ ਕੀਤੀ ਹੈ। ਜਿਹੜੀ ਤੀਜੀ ਘਟਨਾ ਵਾਪਰੀ ਹੈ ਜੀ ਉਹ ਮਹਿਲ ਕਲਾਂ ਲਾਗੇ ਪਿੰਡ ਪੈਂਦਾ ਕਲਾਲਾ। ਉੱਥੋਂ ਦਾ ਇੱਕ ਕਿਸਾਨ ਸੀਗਾ ਜੀ, ਇਹਦਾ ਨਾਮ ਗੁਰਪ੍ਰੀਤ ਸਿੰਘ ਉਰਫ ਕਾਲਾ, 33 ਸਾਲ ਦੀ ਉਮਰ ਸੀਗੀ। ਇਹਦੇ ਸਿਰ ਤੇ ਕਾਫੀ ਕਰਜ਼ਾ ਸੀਗਾ ਜੀ, ਇਹਨੇ ਵੀ ਜਿਹੜੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਸ ਤੋਂ ਬਾਅਦ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਪਿੰਡ ਪੈਂਦਾ ਜੀ ਕੋਟਲੀ ਸੰਗਰ, ਕੁਲਦੀਪ ਸਿੰਘ ਹੈ 23 ਸਾਲਾ ਨੌਜਵਾਨ ਸੀਗਾ ਜੀ, ਉਹਦੇ ਸਿਰ ਤੇ ਕਰਜ਼ਾ ਬਹੁਤ ਸੀਗਾ, 4 ਲੱਖ ਦੇ ਕਰੀਬ ਕਰਜ਼ਾ ਸੀਗਾ। ਉਹਦੀ ਜਿਹੜੀ ਪੈਲੀ ਸੀ, ਇਕੱਲਾ ਬੰਦਾ ਕਮਾਉਣ ਵਾਲਾ ਸੀਗਾ, ਉਹਨੇ ਵੀ ਜਿਹੜਾ ਵਾ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸੇ ਤਰ੍ਹਾਂ ਇੱਕ ਮੈਂ ਕਹੂੰਗਾ ਕਿ ਅਜੀਤਵਾਲ ਦੇ ਪਿੰਡ ਦੇ ਵਿੱਚ ਇੱਕ ਕਿਸਾਨ ਸੀਗਾ ਸੁਖਦੀਪ ਸਿੰਘ 35 ਸਾਲ ਦਾ, ਇਹਨੇ ਵੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਅਲੀ ਸ਼ੇਰ ਕਲਾਂ ਦਾ ਇੱਕ ਕਿਸਾਨ ਸੀਗਾ ਅਵਤਾਰ ਸਿੰਘ। ਸੋ ਅਸੀਂ 71ਵਾਂ ਦਿਹਾੜਾ ਆਜ਼ਾਦੀ ਦਾ ਮਨਾ ਰਹੇ ਹਾਂ, ਪਰ ਅੱਜ ਬੇਰੁਜ਼ਗਾਰ ਆਪਣੇ ਆਪ ਨੂੰ ਅੱਗਾ ਲਾ ਰਹੇ ਆ। ਕਿਸਾਨ ਜਿਹੜਾ ਵਾ ਉਹ ਖੁਦਕੁਸ਼ੀਆਂ ਦੇ ਰਾਹ ਪੈ ਰਿਹਾ। 10 ਸਾਲਾਂ ਦੀਆਂ ਬੱਚੀਆਂ ਰੇਪ ਦਾ ਸ਼ਿਕਾਰ ਹੋ ਰਹੀਆਂ ਨੇ, ਘਰਾਂ ਦੇ ਵਿੱਚ ਸੇਫ ਨਹੀਂ। ਆਜ਼ਾਦੀ ਕਿੱਥੇ ਭਾਲਦੇ ਆ ਜੀ? ਬਿਲਕੁਲ ਸਹੀ ਗੱਲ ਪ੍ਰਵੀਨ ਜੀ, ਕਾਹਦੀ ਆਜ਼ਾਦੀ, ਸਾਨੂੰ ਤਾਂ ਵੰਡ ਹੀ ਜਿਹੜੀ ਮਿਲੀ ਆ। ਅਗਲੀ ਆਪਾਂ ਪ੍ਰਵੀਨ ਜੀ ਗੱਲ ਕਰਦੇ ਹਾਂ ਵੀ ਮੋਦੀ ਸਰਕਾਰ ਦੇ ਫੈਸਲੇ ਨਾਲ ਪੰਜਾਬ ਦਾ ਘਾਣ ਹੋਵੇਗਾ, ਸੁਖਪਾਲ ਖਹਿਰਾ ਦਾ ਕਹਿਣਾ। ਦੇਖੋ ਜੀ, ਜਿਹੜੀ ਮੋਦੀ ਸਰਕਾਰ ਹੈ ਜੀ, ਇਹਨੇ ਜਿਹੜੇ ਸੰਗਤਾਂ ਨੂੰ ਛੋਟ ਦਿੱਤੀ ਹੈ, ਖਾਸ ਕਰਕੇ ਪਹਾੜੀ ਰਾਜਾਂ ਨੂੰ, ਉਹ ਛੋਟ ਜਿਹੜੀ ਹੈ ਉਹ ਹੁਣ ਜਾਰੀ ਰਹੂਗੀ। 10 ਸਾਲ ਹੋਰ ਉਹਦੀ ਮਿਆਦ ਵਧਾ ਦਿੱਤੀ ਗਈ ਹੈ। ਇਸ ਛੋਟ ਦੀ ਸ਼ੁਰੂਆਤ ਕੀਤੀ ਸੀਗੀ ਜੀ ਅਟਲ ਬਿਹਾਰੀ ਵਾਜਪਾਈ ਨੇ, ਉਸ ਤੋਂ ਬਾਅਦ UPA ਸਰਕਾਰ ਨੇ ਵੀ ਇਹਨੂੰ ਜਾਰੀ ਰੱਖਿਆ, ਉਸ ਤੋਂ ਬਾਅਦ ਮੋਦੀ ਸਰਕਾਰ ਨੇ ਵੀ ਇਹਦੇ ਵਿੱਚ 10 ਸਾਲਾਂ ਦਾ ਇਜ਼ਾਫਾ ਕਰ ਦਿੱਤਾ ਹੈ। ਬਟ ਹੁਣ ਤੁਸੀਂ ਦੇਖੋ ਕਿ ਪੰਜਾਬ ਦੀ ਦੁੱਖ ਦੀ ਰਗ ਤੇ ਸੱਟ ਕਿਵੇਂ ਵੱਜੀ ਹੈ। ਪੰਜਾਬ ਦੇ ਜਿਹੜੇ ਨਵੇਂ ਬਣੇ ਮੁੱਖ ਮੰਤਰੀ ਨੇ ਉਹ ਤਾਂ ਕਹਿੰਦੇ ਸੀ ਅਸੀਂ ਇੰਡਸਟਰੀ ਲੈ ਕੇ ਆਵਾਂਗੇ, ਟਰੱਕ ਯੂਨੀਅਨ ਨਾਲ ਭੰਗ ਕੀਤੀਆਂ, ਇਹਨਾਂ ਬਿਨਾਂ ਇੰਡਸਟਰੀ ਨਹੀਂ ਆਉਂਦੀ, ਤੇ ਇਸੇ ਕਰਕੇ ਉਹਨਾਂ ਨੇ ਜਿਹੜਾ ਲੇਬਰ ਯੂਨੀਅਨਾਂ ਨੂੰ ਭੰਗ ਕਰਨ ਦੇ ਸਰਕਾਰ ਰਾਹ ਤੁਰੀ ਹੈ। ਪਰ ਸਰਕਾਰ ਇਹ ਨਹੀਂ ਸ਼ਾਇਦ ਜਾਣਦੀ, ਦੂਜੇ ਪਾਸੇ ਚੜਿਆ ਬੁਖਾਰ ਹੈ, ਦਵਾਈ ਖੰਘ ਦੀ ਦੇ ਜਾਂਦੀ ਹੈ ਸਰਕਾਰ। ਜਿਹੜੀ ਸਨਅਤ ਹੈ ਉਹ ਕੇਂਦਰ ਦੀਆਂ ਪਾਲਿਸੀਜ਼ ਕਰਕੇ ਨਹੀਂ ਆ ਰਹੀ, ਕਿਉਂਕਿ ਉੱਥੇ ਰਾਇਤਾਂ ਮਿਲਦੀਆਂ ਨੇ, ਬਟ ਇੱਥੇ ਸਾਡੇ ਰਾਇਤਾਂ ਕੋਈ ਨਹੀਂ। ਇੱਥੇ ਸਾਡੇ ਸਾਰੀ ਚੀਜ਼ ਮਹਿੰਗੀ ਹੈ, ਬਿਜਲੀ ਇੱਥੇ ਮਹਿੰਗੀ ਹੈ, ਟਰਾਂਸਪੋਰਟੇਸ਼ਨ ਇੱਥੇ ਮਹਿੰਗੀ ਹੈ, ਲੇਬਰ ਇੱਥੇ ਮਹਿੰਗੀ ਹੈ, ਜ਼ਮੀਨ ਇੱਥੇ ਲੈਣੀ ਔਖੀ ਹੈ। ਸਨਅਤ ਕਿਵੇਂ ਆਊਗੀ? ਸੋ ਦੂਜੇ ਪਾਸੇ ਜੇ ਸਨਅਤ ਨਹੀਂ ਆਊਗੀ ਤੇ ਇੰਪਲਾਇਮੈਂਟ ਕਿਵੇਂ ਜਨਰੇਟ ਹੋਊਗੀ? ਸੋ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਟੇਟ ਸਰਕਾਰ ਦੇ ਮੈਂ ਕਹਿੰਦਾ ਵੱਸੋਂ ਬਾਹਰ ਹੋ ਜਾਂਦੀਆਂ ਨੇ, ਔਰ ਇਹ ਡਿਪੈਂਡਡ ਹੈ ਪੂਰੀ ਤਰ੍ਹਾਂ ਦੇ ਨਾਲ ਸੈਂਟਰ ਸਰਕਾਰ ਦੇ। ਪਰ ਤੁਸੀਂ ਦੇਖ ਲਓ 3 ਸਾਲ ਹੋ ਗਿਆ, 3 ਸਾਲ ਤੋਂ ਉੱਪਰ ਹੋ ਗਿਆ ਮੋਦੀ ਸਰਕਾਰ ਨੂੰ ਆਇਆ ਨੂੰ, ਇੱਕ ਵੀ ਪੈਕੇਜ ਪੰਜਾਬ ਦੀ ਕਿਸਾਨੀ ਨੂੰ ਮਿਲਿਆ ਹੋਵੇ, ਇੱਕ ਵੀ ਪੈਕੇਜ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਨਾਂ ਤੇ ਆਇਆ ਹੋਵੇ, ਇੱਕ ਵੀ ਪੈਕੇਜ ਜਿਹੜਾ ਵਾ ਉਹ ਪੰਜਾਬ ਦੇ ਕਿਸੇ ਸੰਕਟ ਤੇ ਵਿੱਤੀ ਸੰਕਟ ਤੇ ਆਇਆ ਹੋਵੇ, ਇਹ ਜ਼ੀਰੋ ਹੈ। ਸੋ ਇਸ ਕਰਕੇ ਇਹ ਹੁਣ ਇੱਕ ਹੋਰ ਸੱਟ ਵੱਜ ਗਈ ਹੈ ਜੀ। ਇਹਦੇ ਨਾਲ ਜਿਹੜੀ ਮਾੜੀ ਮੋਟੀ ਆਸ ਵੱਜੀ ਸੀ ਕਿ ਸਨਅਤ ਆਊਗੀ, ਨਿਵੇਸ਼ ਹੋਊਗਾ, ਰੁਜ਼ਗਾਰ ਹੋਊਗਾ, ਉਹ ਮੈਨੂੰ ਹਾਲੇ ਮੱਧਮ ਪੈਂਦੀ ਜਾਪਦੀ ਹੈ ਜੀ। ਅਗਲੀ ਆਪਾਂ ਪ੍ਰਵੀਨ ਜੀ ਗੱਲ ਕਰਦੇ ਹਾਂ। ਸਿੱਧੂ ਨੇ ਸੁਖਬੀਰ ਬਾਦਲ ਨੂੰ ਕਿਹਾ ਗੱਪੀ, ਸ਼ੁਰਲੀਬਾਜ਼ ਤੇ ਬੇਸ਼ਰਮ। ਹਾਂਜੀ ਬਿਲਕੁਲ ਜੀ, ਸਿੱਧੂ ਸਾਹਿਬ ਨੇ ਗੱਪੀ ਜਿਹੜਾ ਸੁਖਬੀਰ ਬਾਦਲ ਨੂੰ ਕਿਹਾ ਜੀ, ਉਹ ਇਸ ਕਰਕੇ ਕਿਹਾ ਕਿਉਂਕਿ ਜਿਹਦੇ ਤੁਸੀਂ ਫੋਟੋ ਦੇਖੀ ਹੋਣੀ ਹੈ, ਇੱਕ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਵੀ ਹੈ। ਉਸ ਫੋਟੋ ਦੇ ਵਿੱਚ ਸਿੱਧੂ ਦੇ ਨਾਲ ਬਹੁਤ ਸਾਰੇ ਲੋਕ ਆ ਜਿਹੜੇ ਜਿਪਸੀ ਦੇ ਵਿੱਚ ਚੜੇ ਹੋਏ ਆ,
ਤੇ ਉਹਦਾ ਮਜ਼ਾਕ ਉਡਾਇਆ ਸੀਗਾ ਸੁਖਬੀਰ ਸਿੰਘ ਬਾਦਲ ਨੇ। ਉਹ ਕਹਿੰਦੇ ਕਿ ਸਿੱਧੂ ਸਾਹਿਬ ਕੈਬਨਿਟ ਮੰਤਰੀ ਤਾਂ ਬਣ ਗਏ, ਪਰ ਇਹਨਾਂ ਨੂੰ ਪ੍ਰੋਟੋਕੋਲ ਨਹੀਂ ਪਤਾ ਕਿ ਕਿਵੇਂ ਹੁੰਦਾ, ਕੀ ਸਾਰਾ ਸਿਸਟਮ ਹੁੰਦਾ, ਕਿਵੇਂ ਸਲਾਮੀ ਲਈ ਜਾਂਦੀ ਹੈ। ਸੋ ਇਸ ਕਰਕੇ ਪ੍ਰੋਟੋਕੋਲ ਤੋੜਨ ਦੇ ਮਾਮਲੇ ਦੇ ਵਿੱਚ ਜਿਹੜਾ ਬਿਆਨ ਸੀਗਾ ਉਹ ਦਿੱਤਾ ਗਿਆ ਸੀ ਤੇ ਸੁਖਬੀਰ ਬਾਦਲ ਸਾਹਿਬ ਕਹਿੰਦੇ ਸੀ ਕਿ ਸਿੱਧੂ ਰਾਜਨੀਤੀ ਤੇ ਸੰਵਿਧਾਨਕ ਮਰਿਆਦਾ ਤੋਂ ਅਣਜਾਣ ਨਹੀਂ। ਦੂਜੇ ਪਾਸੇ ਹੁਣ ਕਹਿੰਦੇ ਕਿ ਸਿੱਧੂ ਸਾਹਿਬ ਕਹਿੰਦੇ ਕਿ ਜਿਹੜੇ ਧੜਾ ਸ਼ਬਦੀ ਵਾਰ ਉਹਨਾਂ ਨੇ ਕੀਤਾ, ਉਹ ਕਹਿੰਦੇ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਆ ਉਹ ਝੂਠਾ ਸ਼ੋਰਲੀਬਾਜ਼ ਤੇ ਬੇਸ਼ਰਮ ਆਦਮੀ ਹੈ। ਹੁਣ ਹੁਣ ਉਹਨਾਂ ਨੂੰ ਪ੍ਰੋਟੋਕਾਲ ਸਮਝਾਵੇਗਾ। ਸੋ ਸਿੱਧੂ ਤੇ ਸੁਖਬੀਰ ਦੀ ਤਾਣਬਾਣਾ ਜਿਹੜੀ ਸਿਆਸੀ ਜਿਹੜੀ ਟੱਕਰ ਆ ਉਹ ਆਪਾਂ ਸਾਰੇ ਜਾਣਦੇ ਆ। ਜਿਹੜੀ ਬੱਸ ਸੀਗੀ ਸੁਖਬੀਰ ਸਿੰਘ ਬਾਦਲ ਦਾ ਸੁਖਮਈ ਪ੍ਰੋਜੈਕਟ, ਔਰ ਉਹ ਗੱਲ ਵੱਖਰੀ ਹੈ ਕਿ ਸਾਡੇ ਪੰਜਾਬ ਦੀਆਂ ਸੜਕਾਂ ਦੇ ਉੱਤੇ ਜਿਹੜੀਆਂ ਬੱਸਾਂ ਫਿਰਦੀਆਂ ਨੇ ਉਹ ਬੰਦੇ ਮਾਰਦੀਆਂ ਫਿਰਦੀਆਂ ਨੇ, ਪਰ ਸਾਡੇ ਜਿਹੜੇ ਹੁਕਮਰਾਨ ਸੀਗੇ ਉਹਨਾਂ ਟਾਈਮਾਂ ਦੇ ਉਹਨਾਂ ਨੂੰ ਪਾਣੀ ਵਾਲੀ ਬੱਸ ਚਾਹੀਦੀ ਸੀ, ਕਿਉਂਕਿ ਟੂਰਿਜ਼ਮ ਬੜਾ ਪੰਜਾਬ ਦੇ ਵਿੱਚ ਆਉਂਦਾ, ਹੈਂਡਲ ਹੀ ਨਾ ਹੁੰਦਾ ਇਹਨਾਂ ਤੋਂ ਸੜਕਾਂ ਦੇ ਉੱਤੇ, ਫਿਰ ਪਾਣੀ ਵਾਲੀਆਂ ਬੱਸਾਂ ਹੈਂਡਲ ਕਰਦੀਆਂ। ਸੋ ਇਸ ਕਰਕੇ ਸਿੱਧੂ ਸਾਹਿਬ ਨੇ ਜਿਹੜੇ, ਹੁਣ ਮੈਂ ਕਹਿੰਦਾ ਕਿ ਸਿੱਧੂ ਸਾਹਿਬ ਸੱਤਾ ਤੋਂ ਬਾਹਰ ਵੀ ਇਕੱਲੀ ਬਿਆਨਬਾਜ਼ੀ ਕਰਦੇ ਆ, ਸੱਤਾ ਦੇ ਵਿੱਚ ਆ ਕੇ ਵੀ ਬਿਆਨਬਾਜ਼ੀ ਕਰਦੇ ਆ। ਇਹਨਾਂ ਚੀਜ਼ਾਂ ਨੂੰ ਦਰਕਨਾਰ ਕਰਨ। ਬਿਆਨਬਾਜ਼ੀ ਦੀ ਜਿਹੜੀ ਸਿਆਸਤ ਹੁੰਦੀ ਹੈ ਉਹ ਆਪੋਜੀਸ਼ਨ ਦੇ ਵਿੱਚ ਤਾਂ ਚੰਗੀ ਲੱਗਦੀ ਹੈ, ਪਰ ਜੇਕਰ ਸਿਟਿੰਗ ਗਵਰਨਮੈਂਟ ਦੇ ਵਿੱਚ ਕੋਈ ਬੰਦਾ ਏਦਾਂ ਜਵਾਬ ਦੇਵੇ, ਜਵਾਬੀ ਹਮਲੇ ਕਰੇ, ਤਾਂ ਉਹ ਗੱਲ ਸ਼ੋਭਾ ਬਹੁਤ ਘੱਟ ਦਿੰਦੀ ਹੈ ਮੇਰੇ ਹਿਸਾਬ ਦੇ ਨਾਲ। ਇਹ ਜਿਹੜਾ ਇਹਨਾਂ ਕੋਲੇ ਕੰਮ ਲਿਆ ਵਾ ਇਹਨਾਂ ਨੇ, ਜਿਹੜੇ ਇਹ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ, ਨਗਰ ਨਿਗਮਾਂ ਦੀਆਂ ਚੋਣਾਂ ਆਉਣ ਵਾਲੀਆਂ ਉਹਨਾਂ ਦੀਆਂ ਤਿਆਰੀਆਂ ਕਰਨ, ਸ਼ਹਿਰਾਂ ਦੇ ਵਿੱਚ ਇੰਨੀ ਬੁਰੀ ਹਾਲਤ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਨਾਮ ਆਇਆ ਸੀ ਪਿੱਛੇ ਜੇ ਸਭ ਤੋਂ ਗੰਦੇ ਸ਼ਹਿਰਾਂ ਦੇ ਵਿੱਚ ਆਇਆ ਸੀ, ਉੱਥੇ ਇੰਨਾ ਕੂੜਾ ਵਾ, ਉੱਥੇ ਧਿਆਨ ਦੇਣ। ਇਸ ਤੋਂ ਇਲਾਵਾ ਸਾਡਾ ਮੁਕਤਸਰ, ਸ਼੍ਰੀ ਮੁਕਤਸਰ ਸਾਹਿਬ ਹੈ, ਇਹਦਾ ਜਿਹੜਾ ਨਾਂ ਆਇਆ ਸਭ ਤੋਂ ਗੰਦੇ ਸ਼ਹਿਰਾਂ ਦੇ ਵਿੱਚ ਆਇਆ, ਇੱਥੇ ਧਿਆਨ ਦੇਣ ਦੀ ਲੋੜ ਹੈ। ਸੋ ਬਜਾਏ ਇਸਦੇ ਕਿ ਤੁਸੀਂ ਸਿਆਸੀ ਰਾਂਝਾ ਕੱਢ ਰਹੇ ਹੋ ਬਿਆਨਾਂ ਦੇ ਜ਼ਰੀਏ, ਔਰ ਇਸ ਵੇਲੇ ਜਨਤਾ ਨੇ ਤੁਹਾਨੂੰ ਮੌਕਾ ਦਿੱਤਾ, ਜਨਤਾ ਤਾਂ ਵਿਚਾਰੀ ਡੀਕੀ ਜਾਂਦੀ ਹੈ ਕਿ ਕੀ ਕਰਦੇ ਆ, ਇਹ ਆਪਸ ਵਿੱਚ ਹੀ ਉਲਝੇ ਪਏ ਆ। ਜੀ ਬਿਲਕੁਲ। ਤੇ ਸਿੱਧੂ ਬਾਜਵਾ ਆਪ ਵੀ ਜਿਹੜੇ ਉਹੀ ਕੁਛ ਕਰਦੇ ਨੇ, ਜਾ ਕੇ ਕਪਿਲ ਸ਼ਰਮਾ ਸ਼ੋਅ ਦੇ ਤਾਂ ਕਦੇ ਕਿਤੇ ਜਾ ਕੇ ਹੱਸ ਲਿਆ, ਬਸ ਇਹੀ ਕੁਛ ਕਰ ਲਿਆ। ਨਹੀਂ ਬਿਲਕੁਲ ਜੀ, ਦੇਖੋ ਸਿੱਧੂ ਸਾਹਿਬ ਨੂੰ ਤਾਂ ਕੋਰਟ ਈਵਨ ਇਹ ਕਹਿ ਚੁੱਕੀ ਹੈ ਜਦੋਂ ਉਹਨਾਂ ਨੇ ਡਿਸਾਈਡ ਕਰਨਾ ਸੀਗਾ ਕਿ ਇਹ ਜਿਹੜਾ ਮਾਮਲਾ ਵਾ ਇਹ ਪ੍ਰੋਫਿਟ ਦੇ ਵਿੱਚ ਆਉਂਦਾ ਕਿ ਨਹੀਂ ਆਉਂਦਾ, ਇਹ ਮਤਲਬ ਜਿਵੇਂ ਆਪਾਂ ਕਹਿ ਲਈਏ ਕਿ ਨਫੇ ਦੇ ਵਿੱਚ ਆਉਂਦਾ ਕਿ ਨਹੀਂ ਆਉਂਦਾ, ਤਾਂ ਕੋਰਟ ਨੇ ਗੱਲ ਕਹੀ ਸੀ ਸਿੱਧੂ ਸਾਹਿਬ ਦੇ ਮਾਮਲੇ ਦੇ ਵਿੱਚ, ਹਾਈ ਕੋਰਟ ਨੇ। ਉਹ ਕਹਿੰਦੇ ਕੋਰਟ ਨੈਤਿਕਤਾ ਨਹੀਂ ਸਿਖਾ ਸਕਦਾ। ਜੇ ਸਿੱਧੂ ਸਾਹਿਬ ਸੰਵਿਧਾਨਕ ਅਹੁਦੇ ਤੇ ਬੈਠੇ ਹੈ ਤੇ ਨਾਲ ਦੂਜੇ ਸ਼ੋਅ ਦੇ ਵਿੱਚ ਤਨਖਾਹਾਂ ਲਈ ਜਾਂਦੇ, ਤਾਂ ਮਾਫ਼ ਕਰਨਾ, ਕੋਰਟ ਕਿਸੇ ਨੂੰ ਨੈਤਿਕਤਾ ਨਹੀਂ ਸਿਖਾ ਸਕਦਾ। ਨੈਤਿਕਤਾ ਤੁਸੀਂ ਸਿੱਖਣੀ ਹੈ। ਤੇ ਸਿੱਧੂ ਸਾਹਿਬ ਕਹਿੰਦੇ ਸੀ ਮੇਰਾ ਤਾਂ ਘਰ ਦਾ ਤੋਰੀ ਫੁਲਕਾ ਹੀ ਉੱਥੋਂ ਚੱਲਦਾ, ਤੇ ਜੇ ਸਿੱਧੂ ਸਾਹਿਬ ਤੋਰੀ ਫੁਲਕਾ ਉੱਥੋਂ ਚੱਲਦਾ ਫਿਰ ਸੰਵਿਧਾਨਕ ਉਹਦੇ ਪਿੱਛੇ ਕਾਹਤੋਂ ਭਜਦੇ ਆ? ਫਿਰ ਆਪਦਾ ਤੋਰੀ ਫੁਲਕਾ ਚਲਾਓ, ਘਰ ਤੋਰੋ ਤੇ ਕੈਬਨਿਟ ਕਿਸੇ ਹੋਰ ਨੂੰ ਸੰਭਾਲ ਦਿਓ। ਬਿਲਕੁਲ। ਅਗਲਾ ਜਿਹੜੇ ਬਿਆਨ ਦੇ ਉੱਤੇ ਆਪਾਂ ਚਰਚਾ ਕਰੀਏ ਪ੍ਰਵੀਨ ਜੀ, ਵੀ ਕੈਪਟਨ ਅਮਰਿੰਦਰ ਨੇ ਕਿਹਾ ਵੀ ਅਕਾਲੀ ਕਰਵਾ ਰਹੇ ਨੇ ਕਿਸਾਨਾਂ ਤੋਂ ਖੁਦਕੁਸ਼ੀਆਂ, ਕਾਫੀ ਗੈਰ ਜ਼ਿੰਮੇਵਾਰਾਨਾ ਲੱਗ ਰਿਹਾ। ਨਹੀਂ ਬਿਲਕੁਲ ਹੀ ਗੈਰ ਜ਼ਿੰਮੇਵਾਰਾਨਾ। ਦੇਖੋ ਇੱਕ ਪਾਸੇ ਸਰਕਾਰ ਸੰਭਾਲੀ ਨੂੰ ਇਹਨਾਂ ਨੂੰ 4-5 ਮਹੀਨਿਆਂ ਦੇ ਕਰੀਬ ਹੋ ਚੁੱਕਿਆ, ਔਰ ਇਹ ਹਾਲੇ ਤੱਕ ਕਹਿ ਰਿਹਾ ਟਰਾਂਸਪੋਰਟ ਹੈ ਜੀ ਕਾਲੀਆਂ ਦੀ ਹੈ, ਨਸ਼ਾ ਜੀ ਕਾਲੀਆਂ ਦਾ, ਜਿਹੜਾ ਹੋਰ ਜਿਹੜਾ ਮਾਫੀਆ ਕੇਬਲ ਮਾਫੀਆ ਜੀ ਕਾਲੀਆਂ ਲਿਆਂਦਾ, ਖੁਦਕੁਸ਼ੀਆਂ ਵੀ ਕਾਲੀਆਂ ਨੇ ਲਿਆਂਦੀਆਂ। ਤੇ ਫਿਰ ਤੁਸੀਂ ਗੱਡੀਆਂ ਤੇ ਕਾਹਤੋਂ ਪੈਟਰੋਲ ਪਾਲਿਆ, ਡੀਜ਼ਲ ਪਾਲਿਆ? ਤੁਸੀਂ ਕਿਉਂ ਬੈਠੇ ਸੰਵਿਧਾਨਕ ਅਹੁਦਿਆਂ ਤੇ? ਕਰੀ ਤੇ ਕੱਲ ਹੀ ਜਾਂਦੇ ਸਾਰਾ ਕੁਛ। ਸੋ ਇਹ ਗੱਲ ਹੈ ਜੀ। ਉਹ ਕਹਿ ਰਹੇ ਸੀਗੇ ਜਦੋਂ ਉਹ ਅੱਜ ਪਾਰਟੀਸ਼ਨ ਦੇ ਰਿਗਾਰਡਿੰਗ ਜਿਹੜਾ ਉਹਨਾਂ ਨੇ ਮਿਊਜ਼ੀਅਮ ਦਾ ਉਦਘਾਟਨ ਕੀਤਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ, ਉਹ ਕਹਿੰਦੇ ਕਾਲੀਆਂ ਨੇ ਜਿਹੜਾ ਵਾ ਇਹ ਖੁਦਕੁਸ਼ੀਆਂ ਨੂੰ ਉਕਸਾ ਰਿਹਾ। ਬਿਲਕੁਲ ਗੈਰ ਜ਼ਿੰਮੇਵਾਰਾਨਾ, ਬਿਲਕੁਲ ਨਿੰਦਣਯੋਗ ਬਿਆਨ ਹੈ। ਤੁਹਾਨੂੰ ਕਮਾਨ ਸੰਭਾਲੀ ਨੂੰ ਅੱਜ 4 ਤੋਂ 5 ਮਹੀਨੇ ਹੋ ਚੁੱਕਿਆ। ਤੁਸੀਂ ਵਿਧਾਨ ਸਭਾ ਦੇ ਵਿੱਚ ਜਿਹੜਾ ਲੋਲੀਪੌਪ ਲੋਕਾਂ ਨੂੰ ਦਿਖਾਇਆ ਸੀ ਉਹਦਾ ਐਲਾਨ ਕਰਤਾ, ਬੈਂਕਾਂ ਨੂੰ ਨੋਟੀਫਿਕੇਸ਼ਨ ਨਹੀਂ ਘੱਲਿਆ, ਬੈਂਕਾਂ ਲੋਕਾਂ ਨੂੰ, ਕਿਸਾਨਾਂ ਨੂੰ ਨੋਟਿਸ ਕੱਢ ਰਹੀਆਂ ਨੇ, ਪੈਨਸ਼ਨਾਂ ਕਿਸਾਨਾਂ ਨੂੰ ਮਿਲਦੀਆਂ ਨਹੀਂ, ਕਿਸਾਨ ਵਿਚਾਰੇ ਨਿਰਾਸ਼ਾ ਦੇ ਆਲਮ ਦੇ ਵਿੱਚ ਖੁਦਕੁਸ਼ੀ ਕਰ ਰਿਹਾ, ਔਰ ਤੁਸੀਂ ਸਾਰਾ ਠੀਕਰਾ ਭੰਨ ਰਹੇ ਹੋ ਵਿਰੋਧੀਆਂ ਸਿਰ। ਜਦੋਂ ਕੋਈ ਵੀ ਬੰਦਾ ਪਾਵਰ ਦੇ ਵਿੱਚ ਬੈਠਾ ਵਾ, ਸੱਤਾ ਦੇ ਵਿੱਚ ਬੈਠਾ, ਤਾਂ ਲੋਕਾਂ ਨੂੰ ਉਹ ਬੰਦਾ ਰੋਡ ਮੈਪ ਦੇਵੇ। ਸਿਆਸੀ ਦੂਸ਼ਣਬਾਜ਼ੀਆਂ ਤਾਂ ਲੱਗਦੀਆਂ ਰਹਿੰਦੀਆਂ ਜੀ ਬਿਲਕੁਲ। ਅਗਲੀ ਆਪਾਂ ਪ੍ਰਵੀਨ ਜੀ ਗੱਲ ਕਰਦੇ ਹਾਂ, ਕੈਪਟਨ ਦੇ ਰਾਜ ਵਿੱਚ ਹੁਣ ਤੱਕ 180 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਆ, ਬੀਜੇਪੀ ਦਾ ਦਾਅਵਾ। ਬਿਲਕੁਲ ਜੀ, ਬੀਜੇਪੀ ਦਾ ਜਿਹੜੇ ਵਿਜੇ ਸਾਂਪਲਾ ਨੇ ਉਹਨਾਂ ਨੇ ਦਾਅਵਾ ਕੀਤਾ ਕਿ ਕੈਪਟਨ ਦੇ ਰਾਜ ਦੇ ਵਿੱਚ ਹੁਣ ਤੱਕ 180 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਆ। ਔਰ ਕੈਪਟਨ ਸਾਹਿਬ ਖੁਦ ਉਹਨਾਂ ਦੀ ਇੱਕ ਸਟੇਟਮੈਂਟ ਕੱਲ ਮੈਂ ਇੱਕ ਨਿਊਜ਼ਪੇਪਰ ਦੇ ਵਿੱਚ ਪੜ੍ਹ ਰਿਹਾ ਸੀ, ਉਹਨਾਂ ਨੇ ਇਹ ਗੱਲ ਐਕਸੈਪਟ ਕੀਤੀ ਹੈ ਕਿ ਹੁਣ ਤੱਕ ਜਿਹੜੇ 90 ਦੇ ਕਰੀਬ ਕਿਸਾਨ ਨੇ ਜਿਹੜੇ ਉਹ ਖੁਦਕੁਸ਼ੀ ਕਰ ਚੁੱਕੇ ਆ। ਦੇਖੋ ਕਾਰਨ ਕੀ ਹੈ? ਕਾਰਨ ਉਹੀ ਹੈ ਜਿਹੜਾ ਆਪਾਂ ਪਹਿਲਾਂ ਕਹਿ ਕੇ ਹਟੇ ਕਿ ਕਿਸਾਨਾਂ ਨੂੰ ਲੱਗਦਾ ਸੀਗਾ ਕਿ ਕੈਪਟਨ ਸਾਹਿਬ ਆਉਣਗੇ, ਉਹਨਾਂ ਕੋਲ ਜਾਦੂ ਦੀ ਛੜੀ ਆਊਗੀ ਤੇ ਜਾਦੂ ਦੀ ਛੜੀ ਉਹ ਪੰਜਾਬ ਦੇ ਵਿੱਚ ਘੁਮਾ ਦੇਣਗੇ ਤੇ ਕਰਜ਼ਾ ਲੈ ਜਾਊਗਾ।
ਹੋਇਆ ਉਦੋਂ ਉਲਟ ਐਲਾਨ ਵੀ ਹੋ ਗਿਆ, ਸਾਰਾ ਕੁਝ ਹੋ ਗਿਆ। ਪਰ ਜਦੋਂ ਫਾਈਨੈਂਸ ਸੈਕਟਰੀ ਦੇ ਨਾਲ ਬੈਂਕਰਸ ਦੀ ਮੀਟਿੰਗ ਹੋਈ ਤਾਂ ਫਾਈਨੈਂਸ ਸੈਕਟਰੀ ਨੇ ਇਹ ਗੱਲ ਕਹੀ ਕਿ ਤੁਸੀਂ ਲੋਕਾਂ ਨੂੰ ਨੋਟਿਸ ਨਾ ਭੇਜੋ। ਉਹ ਕਹਿੰਦੇ ਜੀ ਤੁਸੀਂ ਸਾਨੂੰ ਰਿਟਨ ਦੇ ਵਿੱਚ ਦੇ ਦਿਓ, ਟੇਬਲ ਤੇ ਤੁਸੀਂ ਰਿਟਨ ਦੇ ਵਿੱਚ ਰੱਖ ਲਓ, ਅਸੀਂ ਆਪਦੇ ਜਿਹੜੇ ਨੋਟਿਸ ਭੇਜਦੇ ਹਾਂ ਲੋਕਾਂ ਨੂੰ ਬੰਦ ਕਰ ਦਿਆਂਗੇ। ਸਾਨੂੰ ਨੋਟੀਫਿਕੇਸ਼ਨ ਤਾਂ ਦਿਓ, ਸਾਨੂੰ ਕੋਈ ਅਫੀਸ਼ੀਅਲੀ ਡਾਕੂਮੈਂਟ ਤਾਂ ਦਿਓ, ਅਸੀਂ ਐ ਹਵਾ 'ਚ ਤਲਵਾਰਾਂ ਕਿਵੇਂ ਮਾਰ ਦਈਏ। ਪੂਰਾ ਜਵਾਬ ਦਿੱਤਾ ਬੈਂਕਰਸ ਨੇ ਉਸ ਮੀਟਿੰਗ ਦੇ ਵਿੱਚ ਸਰਕਾਰ ਨੂੰ, ਜਮਾਂ ਚਿੱਟਾ ਜਵਾਬ। ਤੇ ਹੁਣ ਜਿਹੜੀ ਉਸ ਦੇ ਵਿੱਚ ਨਿਰਾਸ਼ਾ ਉਪਜੀ ਹੈ ਜੀ ਉਹ ਇਹ ਹੈ ਕਿ ਜਿਹੜੇ ਲੋਕਾਂ ਨੂੰ ਲੱਗਦਾ ਸੀਗਾ ਕੈਪਟਨ ਸਾਹਿਬ ਆਉਣਗੇ, ਦੇਣਦਾਰੀਆਂ ਤੋਂ ਖਹਿੜਾ ਛੁੱਟੂ, ਉਹ ਲੋਕ ਕਿਤੇ ਨਾ ਕਿਤੇ ਨਿਰਾਸ਼ਾ ਦੇ ਆਲਮ ਦੇ ਵਿੱਚ ਆ ਗਏ ਔਰ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਨਹੀਂ ਹੁਣ ਹਨੇਰੀ ਸੁਰੰਗ ਦੇ ਵਿੱਚੋਂ ਕੋਈ ਉਜਾਲੇ ਦੀ ਕਿਰਨ ਨਹੀਂ ਦਿਖਦੀ। ਇਸ ਕਰਕੇ ਉਹਨਾਂ ਨੇ ਇਸ ਮਾੜੇ ਰਾਹ ਨੂੰ ਅਪਣਾ ਲਿਆ ਔਰ ਜਿਹੜਾ ਕਿ ਨਹੀਂ ਸੀ ਅਪਣਾਉਣਾ ਚਾਹੀਦਾ ਮੇਰੇ ਖਿਆਲ ਦੇ ਨਾਲ। ਔਰ ਅਸੀਂ ਅਪੀਲ ਵੀ ਕਰਦੇ ਹੁੰਦੇ ਹਾਂ ਕਿ ਇਹ ਕੋਈ ਹੱਲ ਨਹੀਂ ਹੈ। ਪਰ ਅਸਲ ਦੇ ਵਿੱਚ ਬੀਜੇਪੀ ਹੈ। ਵਿਜੇ ਸਾਂਪਲਾ ਕੌਣ ਨੇ? ਵਿਜੇ ਸਾਂਪਲਾ ਪੰਜਾਬ ਪ੍ਰੈਜ਼ੀਡੈਂਟ ਨੇ। ਬੀਜੇਪੀ ਵਾਲੇ ਜੇ ਬੰਦੇ ਇਹ ਗੱਲ ਕਹਿੰਦੇ ਕਿ 180 ਕਿਸਾਨਾਂ ਦੀ ਖੁਦਕੁਸ਼ੀ ਕਰ ਚੁੱਕੇ ਹੈ ਕਿ ਪਹਿਲਾਂ ਬੀਜੇਪੀ ਵਾਲੇ ਦੱਸਣ ਵੀ ਕਿਸਾਨਾਂ ਖਾਤਰ ਕੀਤਾ ਕੀ ਹੈ। ਜਦੋਂ ਅਕਾਲੀਆਂ ਨਾਲ ਇਹਨਾਂ ਦੀ ਗੱਠਜੋੜ ਸਰਕਾਰ ਸੀ 7000 ਕਿਸਾਨ ਨੇ ਖੁਦਕੁਸ਼ੀ ਕੀਤੀ ਜੀ ਪਿਛਲੇ ਕੁਝ ਕੁ ਸਮੇਂ ਦੇ ਵਿੱਚ। 5 ਸਾਲ ਕਹਿ ਲਈਏ ਤਾਂ ਥੋੜੇ ਹੈ, ਜੇ ਟੋਟਲ ਟਰਮ ਗਿਣੀਏ ਤਾਂ ਬਾਹਲੇ ਘੱਟ ਹੋ ਜਾਣਗੇ। 6-7 ਸਾਲਾਂ ਦੇ ਦਰਮਿਆਨ ਪੂਰੇ 7000 ਕਿਸਾਨ ਨੇ ਔਰ ਇਹਨਾਂ ਦੀ ਗਵਰਨਮੈਂਟ ਜਿਹੜੀ ਹੈ ਉਹ ਕੇਂਦਰ ਦੇ ਵਿੱਚ ਹੈ। ਸਾਂਪਲਾ ਸਾਹਿਬ ਦੱਸਣ ਕਿ 3 ਸਾਲਾਂ ਦੇ ਵਿੱਚ ਕੀ ਲਿਆਏ ਇਹ ਪੰਜਾਬ ਦੇ ਕਿਸਾਨਾਂ ਲਈ। ਹੁਣ ਇਹ ਪੰਜਾਬ ਸਰਕਾਰ ਨੂੰ ਕੋਸੀ ਜਾਂਦੇ ਹੈ 3 ਸਾਲਾਂ ਦੇ ਵਿੱਚ ਪੰਜਾਬ ਦੇ ਕਿਸਾਨਾਂ ਖਾਤਰ ਸਾਂਪਲਾ ਸਾਹਿਬ ਮੋਦੀ ਸਰਕਾਰ ਤੋਂ ਕੀ ਲਿਆਏ ਹੈ। ਜੀ ਜੀ ਅਗਲੀ ਆਪਾਂ ਗੱਲ ਕਰੀਏ ਪ੍ਰਵੀਨ ਜੀ ਵੀ ਮੂਰਥਲ ਬਲਾਤਕਾਰ ਮਾਮਲਾ ਹਾਈ ਕੋਰਟ ਵੱਲੋਂ SIT ਨੂੰ ਤਾੜਨਾ। ਹਾਂਜੀ ਬਿਲਕੁਲ, ਇੱਥੇ ਜਿਹੜੀਆਂ SITs ਬਣਦੀਆਂ ਨੇ ਜੀ ਉਹ ਪਤਾ ਨਹੀਂ SITs ਕਿਸ ਤਰ੍ਹਾਂ ਰਨ ਕਰਦੀਆਂ ਨੇ, ਕਿਵੇਂ ਜਾਂਚ ਕਰਦੀਆਂ ਨੇ, ਪਤਾ ਨਹੀਂ ਉਹਨਾਂ ਦੇ ਜਿਹੜੇ ਬੰਦੇ ਜਾਂਚ ਕਰਦੇ ਆ ਉਹ ਚਾਹ ਬਿਸਕੁਟਾਂ ਜਿਹੜੇ ਆ ਉਹ ਪੀ ਖਾ ਕੇ ਮੁੜ ਜਾਂਦੇ ਆ। ਅਸਲ ਦੇ ਵਿੱਚ ਹੁਣ ਜਿਹੜੀ ਹਾਈ ਕੋਰਟ ਹੈ ਜੀ ਸਾਡੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ, ਉਹਨੇ 1 ਮਹੀਨੇ ਦਾ ਸਮਾਂ ਦਿੱਤਾ। ਜਿਹੜੀ ਜਾਂਚ ਟੀਮ ਵਿਸ਼ੇਸ਼ ਜਾਂਚ ਟੀਮ ਲੱਗੀ ਹੈ ਉਹ ਕਹਿੰਦੇ ਕਿ ਜਾਂਚ ਜਿਹੜੀ ਜਲਦ ਪੂਰੀ ਕਰੋ। ਤੇ ਇਹ SIT ਜਿਹੜੀ ਹੈ ਇਹ ਫਰਵਰੀ 2016 ਦੇ ਵਿੱਚ ਜਿਹੜੇ ਜਾਟ ਅੰਦੋਲਨ ਦੌਰਾਨ ਜਿਹੜੇ ਸਮੂਹਿਕ ਬਲਾਤਕਾਰ ਵਾਪਰੇ ਸੀ ਮੂਰਥਲ ਦੇ ਇਲਾਕੇ ਦੇ ਵਿੱਚ, ਉਹਨਾਂ ਦੀ ਜਾਂਚ ਕਰ ਰਹੀ ਹੈ ਔਰ ਟੀਮ ਨੂੰ ਤਾੜਨਾ ਕੀਤੀ ਗਈ ਹੈ ਸਰ ਕਿ ਜੇਕਰ ਉਹ ਜਾਂਚ ਪੂਰੀ ਕਰਨ ਤੋਂ ਸਮਰਥ ਹੈ ਤੇ ਇਹਦਾ ਜ਼ਿੰਮਾ CBI ਨੂੰ ਸੌਂਪ ਦਿੱਤਾ ਜਾਊਗਾ। ਅਦਾਲਤ ਨੇ ਇਹ ਵੀ ਕਿਹਾ ਕਿ ਬਲਾਤਕਾਰ ਵਰਗੇ ਸੰਗੀਨ ਅਪਰਾਧਾਂ ਦੀ ਕ੍ਰਾਈਮ ਦੀ ਜਾਂਚ ਜਿਹੜੀ ਹੈ ਉਹਦੇ ਪ੍ਰਤੀ ਢਿੱਲ ਨਹੀਂ ਵਰਤਣੀ ਚਾਹੀਦੀ। ਇਸ ਕਰਕੇ ਹੁਣ ਰਾਖਵੇਂਕਰਨ ਦਾ ਉਹ ਮੁੱਦਾ ਸੀਗਾ ਜੀ, ਆਪਾਂ ਸਾਰੇ ਜਾਣਦੇ ਆ। ਤੇ ਜਿਹੜਾ ਇਹ ਜਾਟ ਅੰਦੋਲਨ ਸੀਗਾ ਸਰ, ਇਸ ਅੰਦੋਲਨ ਕਰਕੇ 32 ਜਾਨਾਂ ਗਈਆਂ, 40,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਔਰ ਜਿਹੜੀ ਭੰਨਤੋੜ ਹੋਈ, ਲੋਕ ਜ਼ਖਮੀ ਹੋਏ, ਉਹ ਗੱਲ ਵੱਖਰੀ ਆ। ਔਰ 18 ਤੋਂ 20 ਕੁੜੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਬੇਪਤ ਕੀਤਾ ਗਿਆ। ਸੋ ਐਡੇ ਮਾੜੇ ਲੋਕ, ਐਡੀ ਗਿਰੀ ਮਾਨਸਿਕਤਾ ਵਾਲੇ ਲੋਕ ਜਿਹੜੇ ਆਪਣੇ ਹੱਕਾਂ ਲਈ ਕਿਸੇ ਦੀ ਇੱਜ਼ਤ ਲੁੱਟਦੇ ਆ, ਮੈਂ ਕਹਿਣਾ ਏਦੂ ਮਾੜਾ ਕੋਈ ਤੰਗ ਮਾਨਸਿਕਤਾ ਵਾਲਾ ਬੰਦਾ ਨਹੀਂ ਹੋ ਸਕਦਾ। ਤੁਸੀਂ ਜੇ ਪੰਜਾਬ ਦੇ ਇਤਿਹਾਸ ਤੇ ਝਾਤ ਮਾਰੋ ਤਾਂ ਪੰਜਾਬੀਆਂ ਨੇ ਬੜੇ ਮੋਰਚੇ ਲਾਏ ਆ, ਆਜ਼ਾਦੀ ਤੋਂ ਪਹਿਲਾਂ ਵੀ, ਆਜ਼ਾਦੀ ਤੋਂ ਬਾਅਦ ਵੀ। ਪਰ ਮੈਂ ਇਹ ਦਾਅਵਾ ਕਰਦਾ, ਚੈਲੰਜ ਕਰਦਾ ਪੰਜਾਬੀ ਰੇਡੀਓ USA ਤੋਂ ਕਿ ਕੋਈ ਵੀ ਬੰਦਾ ਮੈਨੂੰ ਇਹ ਗੱਲ ਕਹਿ ਦੇ ਕਿ ਪੰਜਾਬੀਆਂ ਨੇ ਕੋਈ ਮੋਰਚਾ ਲਾਇਆ ਹੋਵੇ ਪੰਜਾਬ ਦੇ ਵਿੱਚ ਔਰ ਉਸ ਮੋਰਚੇ ਦੌਰਾਨ, ਉਸ ਅੰਦੋਲਨ ਦੌਰਾਨ ਕਿਸੇ ਔਰਤ ਨੂੰ ਕਿਸੇ ਨੇ ਅੱਖ ਢੱਕ ਕੇ ਵੀ ਵੇਖਿਆ ਹੋਵੇ। ਪਰ ਇੱਥੇ ਮੂਰਥਲ ਦੇ ਵਿੱਚ ਜੋ ਵਾਪਰਿਆ, ਬਹੁਤ ਘਿਨਾਉਣੀਆਂ ਹਰਕਤਾਂ ਵਾਪਰੀਆਂ, ਆਪਾਂ ਸਾਰੇ ਜਾਣਦੇ ਆ। ਪਰ ਗਲਤ ਗੱਲ ਔਰ ਨਕਾਰਾਤਮਕ ਗੱਲ ਇਹ ਹੈ ਕਿ ਸਰਕਾਰ ਜਿਹੜੀ ਆ ਉਹਦੇ ਤੇ ਦੋਸ਼ ਲੱਗਦਾ ਹਰਿਆਣਾ ਸਰਕਾਰ ਤੇ ਕਿ ਉਹ ਪਰਦਾਪੋਸ਼ੀ ਕਰ ਰਹੀ ਹੈ ਦੋਸ਼ੀਆਂ ਦੀ ਔਰ ਖਾਸ ਕਰਕੇ ਪੁਲਿਸ ਮੁਲਾਜ਼ਮਾਂ ਦੀ ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਸ਼ਾਮਲ ਸੀ ਜਾਂ ਜ਼ਿੰਮੇਵਾਰ ਸੀਗੇ। ਜੀ ਅਗਲੀ ਗੱਲ ਆਪਾਂ ਪ੍ਰਵੀਨ ਜੀ ਖਬਰ ਤੇ ਨਜ਼ਰ ਮਾਰੀਏ ਵੀ ਭਾਰਤ ਦੀ ਆਇਰਨ ਲੇਡੀ ਨੇ ਵਿਦੇਸ਼ੀ ਨਾਲ ਵਿਆਹ ਕਰਵਾਇਆ। ਦੇਖੋ ਜੀ ਇਮਲਾ ਜਿਹੜੇ ਨੇ ਸਾਡੇ ਉਹਨਾਂ ਨੇ ਹੁਣ ਤਾਂ ਜਿਹੜਾ ਵਿਆਹ ਕਰਵਾ ਲਿਆ ਵਾ ਔਰ ਇਹਨਾਂ ਦਾ ਜਿਹੜਾ ਇਹ ਵਿਆਹ ਕਰਵਾਇਆ ਜਿਹੜੇ ਮੁੰਡੇ ਨਾਲ, ਇਹ ਬਾਹਰੋਂ ਹੈ ਜੀ, ਡੁਕੇਨਸ ਜਿਹੜਾ ਇਹਦਾ ਨਾਮ ਹੈ। ਤੇ ਇਹ ਜਿਹੜੇ ਕਾਫੀ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਸੀ, ਰੋਮ ਸ਼ਰਮੀਲਾ ਤੇ ਬਿਜਨਸ, ਤੇ ਇਸੇ ਕਰਕੇ ਜਿਹੜਾ ਇਹਨਾਂ ਨੇ ਹੁਣ ਵਿਆਹ ਕਰਾਇਆ। ਤੇ ਵਿਆਹ ਜਿਹੜਾ ਵਾ ਉਹ ਇੰਨਾ ਕੁ ਗੁਪਤ ਤਰੀਕੇ ਨਾਲ ਹੋਇਆ ਸਰ ਕਿ ਕੋਈ ਵੀ ਬੰਦਾ ਜਿਹੜਾ ਵਾ ਇਸ ਵਿਆਹ ਦੇ ਵਿੱਚ ਸ਼ਾਮਿਲ ਨਹੀਂ ਹੋਇਆ, ਈਵਨ ਕਿ ਪਰਿਵਾਰਕ ਮੈਂਬਰ ਵੀ ਨਹੀਂ ਸ਼ਾਮਿਲ ਹੋਏ। ਔਰ ਆਇਰਨ ਲੇਡੀ ਦਾ ਜੇ ਸੰਘਰਸ਼ ਤੇ ਝਾਤ ਮਾਰ ਗਈ ਤਾਂ ਸਰ ਉਹਨਾਂ ਨੇ ਪੂਰੇ 16 ਸਾਲ ਅਫਸਫਾ ਜਿਹੜਾ ਕਿ ਅਫਸਫਾ ਜਿਹੜਾ ਵਾ ਜਿਹੜਾ ਹਥਿਆਰਬੰਦ ਬਲ ਵਿਸ਼ੇਸ਼ ਅਧਿਕਾਰ ਕਾਨੂੰਨ ਹੈ, ਹਥਿਆਰਬੰਦ ਫੌਜਾਂ ਨੂੰ ਦਿੰਦਾ ਵਾ। ਤੇ ਮਣੀਪੁਰ ਦੇ ਵਿੱਚ ਜਦੋਂ ਇਹ ਇਹਨਾਂ ਨੇ ਸ਼ੁਰੂ ਕੀਤਾ ਸੀਗਾ 4 ਨਵੰਬਰ 2000 ਨੂੰ, ਤੇ ਉਸ ਤੋਂ ਬਾਅਦ ਇਹਨਾਂ ਨੇ 16 ਸਾਲਾਂ ਬਾਅਦ ਆਪਣੀ ਜਿਹੜੀ ਹੜਤਾਲ ਤੋੜ ਗਈ ਸੀਗੀ ਜੀ ਤੇ ਸਿਆਸੀ ਸਫ਼ਰ ਸ਼ੁਰੂ ਕੀਤਾ ਸੀਗਾ। ਤੇ ਇਸ ਤੋਂ ਬਾਅਦ ਚੋਣਾਂ ਦੇ ਵਿੱਚ ਖੜੇ ਹੋਏ ਸਰ,
ਤੇ 90 ਕੁ ਵੋਟਾਂ ਇਹਨਾਂ ਨੂੰ ਮਿਲੀਆਂ, ਬੁਰੀ ਤਰ੍ਹਾਂ ਨਾਲ ਹਾਰ ਗਏ ਤੇ ਰਾਜਨੀਤੀ ਇਹਨਾਂ ਨੇ ਛੱਡਣ ਦਾ ਐਲਾਨ ਕਰ ਲਿਆ। ਤੇ ਹੁਣ ਜਿਹੜੇ ਨੇ ਦੇਸ਼ਮੰਡ ਕੰਟੀਹੋ ਨੇ, ਜਿਨ੍ਹਾਂ ਬ੍ਰਿਟਿਸ਼ ਨਾਗਰਿਕ ਨੇ, ਦੇਸ਼ਮੰਡ ਕੰਟੀਹੋ ਤੇ ਕਾਫੀ ਸਮੇਂ ਤੋਂ, ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਨੇ, ਉਹਨਾਂ ਦੇ ਨਾਲ ਇਹਨਾਂ ਨੇ ਵਿਆਹ ਕਰਵਾਇਆ ਵਾ। ਇੱਕ ਬੰਦਾ ਸਰ, ਕੋਈ ਵੀ ਬੰਦਾ, ਰੋਮ ਸ਼ਰਮੀਲਾ ਨੂੰ ਤਾਂ ਵਰਲਡ ਮੀਡੀਆ ਨੇ ਕਵਰ ਕੀਤਾ ਵਾ। ਉਹਨਾਂ ਨੇ ਲੋਕਾਂ ਖਾਤਰ, ਅਫਸਫਾ ਖਾਤਰ ਇੱਕ ਲੰਬਾ ਸੰਘਰਸ਼ ਕੀਤਾ, ਪਰ ਲੋਕਾਂ ਨੇ ਕੀ ਦਿੱਤਾ? 90 ਵੋਟਾਂ। ਇੱਥੇ ਸਾਡੇ ਸਿਸਟਮ ਦੇ ਵਿੱਚ ਉਹ ਲੋਕ ਕਾਮਯਾਬ ਨੇ ਜਿਹੜੇ ਅੱਜ ਇੱਕ ਸਟੇਜ ਤੋਂ ਖੜ ਕੇ ਬੀਜੇਪੀ ਨੂੰ ਪਾਣੀ ਪੀ ਕੇ ਕੋਸੀ ਜਾਣਗੇ, ਬੀਜੇਪੀ ਨੂੰ ਕਹੀ ਜਾਣਗੇ ਦੇਸ਼ ਤਬਾਹ ਕਰਤਾ, ਐ ਕਰਤਾ, ਫਲਾਨਾ ਕਰਤਾ, ਪਰ ਅਗਲੇ ਦਿਨ ਪਤਾ ਲੱਗਦਾ ਰਾਜ ਸਭਾ ਚੋਣਾਂ ਆ ਗਈਆਂ ਜਾਂ ਫਲਾਨੀਆਂ ਚੋਣਾਂ ਆ ਗਈਆਂ, ਵਿਧਾਨ ਸਭਾ ਆ ਗਈਆਂ, ਕਰੋੜਾਂ ਰੁਪਈਆ ਮਿਲ ਗਿਆ, ਚਲੋ ਜੀ ਬੀਜੇਪੀ ਜੁਆਇਨ ਹੋ ਗਈ। ਪਿਛਲੇ 6 ਮਹੀਨਿਆਂ ਦੇ ਵਿੱਚ ਘੱਟੋ ਘੱਟ ਕਾਂਗਰਸ ਦੇ, ਜੇ ਪੂਰੇ ਦੇਸ਼ ਦੇ ਵਿੱਚ ਨਜ਼ਰ ਮਾਰ ਗਏ ਸਰ, ਤਾਂ ਕਾਂਗਰਸ ਦੇ 10 ਤੋਂ 20 MLA ਜਿਹੜੇ ਆ ਉਹ ਬੀਜੇਪੀ ਨੂੰ ਜੁਆਇਨ ਕਰ ਚੁੱਕੇ ਆ। ਗੁਜਰਾਤ, ਕਰਨਾਟਕਾ ਦੇ ਵਿੱਚ ਜਾਂ ਹੋਰ ਰਾਜਾਂ ਦੇ ਵਿੱਚ, ਉੱਤਰਾਂਚਲ ਦੇ, ਉੱਤਰਾਖੰਡ ਦੇ ਵਿੱਚ ਤਾਂ ਪੂਰੀ ਜਿਹੜੀ ਅੱਧੀ ਕੈਬਨਿਟ ਹੈ ਉਹ ਬੀਜੇਪੀ ਦੇ ਵਿੱਚ ਜਿਹੜੀ ਆਈ ਆ ਉਹ ਕਾਂਗਰਸ ਦੀ ਹੈ। ਸੋ ਇੱਥੇ ਜਿਹੜੀ ਰਾਜਨੀਤੀ ਹੈ ਸਰ, ਉਹਦਾ ਕੋਈ ਏਜੰਡਾ ਨਹੀਂ ਹੈ, ਉਹਦੇ ਕੋਲ ਕੋਈ ਨੀਤੀ ਨਹੀਂ ਹੈ, ਕੋਈ ਰੋਡ ਮੈਪ ਨਹੀਂ ਹੈ। ਰੋਮ ਸ਼ਰਮੀਲਾ ਵਰਗੇ ਲੋਕਾਂ ਨੂੰ ਜਿਹੜੇ ਲੋਕ ਦਰਕਾਰ ਦਿੰਦੇ ਆ, ਇੱਥੋਂ ਅਗਲਾ ਜਿਹੜਾ ਬੰਦਾ ਸੰਘਰਸ਼ ਕਰਨ ਲਈ ਉੱਠੂਗਾ ਉਹ ਵੀ ਡੀਮੋਰਲਾਈਜ਼ ਹੋ ਜਾਊਗਾ। ਜੇਕਰ 16 ਸਾਲਾਂ ਬਾਅਦ 90 ਵੋਟਾਂ ਮਿਲੀਆਂ, ਮੇਰਾ ਖਿਆਲ ਹੈ ਕਿ 1 ਸਾਲ ਦੀਆਂ 6 ਵੀ ਨਹੀਂ ਮਿਲੀਆਂ। ਜੇ 1 ਸਾਲ ਦੀਆਂ 6 ਕਰੀਏ ਤੇ 16 ਚ 96 ਹੋ ਜਾਣਗੇ। 6 ਵੋਟਾਂ ਵੀ 1 ਸਾਲ ਦੀਆਂ ਲੋਕਾਂ ਨੇ ਨਹੀਂ ਉਹਨਾਂ ਨੂੰ ਪਾਈਆਂ, ਉਹਨਾਂ ਦੇ ਸੰਘਰਸ਼ ਨੇ। ਦੇਖ ਲਓ ਜੀ, ਬਿਲਕੁਲ ਜੀ, ਬਹੁਤ ਮਾੜੇ ਜਿਹੜੇ ਹਾਲਾਤ ਨੇ। ਅਤੇ ਆਪਾਂ ਪ੍ਰਵੀਨ ਜੀ, ਜੇ ਅਗਲੀ ਗੱਲ ਕਰੀਏ, ਇੱਕ ਗੇਮ ਜਿਹੜੀ ਹੈ ਚੱਲ ਰਹੀ ਹੈ ਕੋਈ ਬਲੂ ਵੇਲ ਕਰਕੇ, ਉਸ ਨੂੰ ਲੈ ਕੇ ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਆ ਉਹਨਾਂ ਨੇ ਵੀ ਜਿਹੜਾ ਕਹਿ ਲਓ ਵੀ ਚਿੰਤਾ ਪ੍ਰਗਟਾਈ ਆ। ਦੇਖੋ, ਬਲੂ ਵੇਲ ਜਿਹੜੀ ਗੇਮ ਹੈ ਜੀ, ਉਹ ਹੁਣ ਤੱਕ ਇੰਡੀਆ ਦੇ ਵਿੱਚ 2 ਜਾਨਾਂ ਲੈ ਚੁੱਕੀ। ਇੱਕ ਮੁੰਡਾ ਮਨਜੀਤ ਸਿੰਘ ਸੀਗਾ ਬੰਬੇ ਤੋਂ, ਉਹਨੇ ਵੀ ਗੇਮ ਜਿਹੜੀ ਹੈ ਖੇਡਦਾ ਸੀ, ਔਰ ਜਦੋਂ ਫਾਈਨਲ ਟੱਚ ਤੇ ਆਇਆ ਤੇ ਉਹ ਇੱਕ ਬਹੁ ਮੰਜ਼ਲਾ ਇਮਾਰਤ ਤੋਂ ਛਾਲ ਮਾਰ ਗਿਆ। ਉਸ ਤੋਂ ਬਾਅਦ ਇੱਕ ਹੋਰ ਘਟਨਾ ਘਟੀ, ਉਸ ਮੁੰਡੇ ਨੇ ਵਾਸ਼ਰੂਮ ਦੇ ਵਿੱਚ ਜਾ ਕੇ ਆਪਣੀ ਜਾਨ ਦੇ ਦਿੱਤੀ। ਬਿਲਕੁਲ ਸਰ, ਇਹ ਜਿਹੜੀ ਗੇਮ ਹੈ, ਜਦੋਂ ਸਾਨੂੰ ਇਹਦਾ ਪਤਾ ਲੱਗ ਗਿਆ ਸੀਗਾ, ਹੁਣ ਸਰਕਾਰ ਨੇ ਵੀ, ਕੇਂਦਰ ਸਰਕਾਰ ਨੇ ਪਰਸੋਂ ਚੌਥੇ ਇਹ ਹੁਕਮ ਜਾਰੀ ਕੀਤਾ ਕਿ ਸਾਰੀਆਂ ਵੈਬ ਪੋਰਟਲ ਤੋਂ ਸਾਰੇ ਜਿਹੜੇ ਇਹਦੇ ਲਿੰਕਸ ਨੇ, ਈਵਨ ਕਿ WhatsApp, Facebook ਤੋਂ ਜਿੰਨੇ ਇਹਦੇ ਲਿੰਕਸ ਨੇ ਉਹ ਸਾਰੇ ਚੱਕ ਲਏ ਜਾਣ। ਤੇ ਹੁਣ ਜਿਹੜੀ ਸੁਪਰੀਮ ਕੋਰਟ ਆ ਉਹਨੇ ਵੀ ਸਖਤੀ ਦਿਖਾਈ ਹੈ। ਜਦੋਂ ਸਾਨੂੰ ਸਰ ਪਤਾ ਲੱਗ ਗਿਆ ਕਿ ਇਸ ਗੇਮ ਕਰਕੇ ਹੁਣ ਤੱਕ ਵਿਸ਼ਵ ਦੇ ਵਿੱਚ ਇੰਨੇ ਲੋਕ ਜਿਹੜੇ ਇਹਦੀ ਗਿਰਫਤ ਦੇ ਵਿੱਚ ਆ ਚੁੱਕੇ ਆ, ਸਾਡੀਆਂ ਸਰਕਾਰਾਂ ਕਿਉਂ ਨਹੀਂ ਸੰਜੀਦਾ ਦਿਖਾਉਂਦੀਆਂ, ਸੰਜੀਦਗੀ ਦਿਖਾਉਂਦੀਆਂ? ਲੋਕ ਬੇਰੁਜ਼ਗਾਰੀ ਨਾਲ ਮਰ ਰਹੇ ਆ, ਭੁੱਖਮਰੀ ਨਾਲ ਮਰ ਰਹੇ ਆ, ਅਨਪੜ੍ਹਤਾ ਲੋਕਾਂ ਨੂੰ ਤੰਗ ਕਰ ਰਹੀ ਹੈ, ਗਰੀਬੀ ਇੱਕ ਸਮੱਸਿਆ ਵਾ। ਘੱਟੋ ਘੱਟ ਜਿਹੜੇ ਕੰਮ ਸਰਕਾਰ ਦੀਆਂ ਡਾਇਰੈਕਸ਼ਨ ਤੇ ਹੋ ਸਕਦੇ ਆ, ਉੱਥੇ ਤਾਂ ਲੋਕਾਂ ਨੂੰ ਪ੍ਰੋਟੈਕਟ ਕਰੇ ਨਾ ਸਰਕਾਰ। ਜੀ ਜੀ ਬਿਲਕੁਲ। ਤੇ ਪ੍ਰਵੀਨ ਸ਼ਰਮਾ ਜੀ, ਬਹੁਤ ਬਹੁਤ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਤੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਨਾਲ ਖਬਰਾਂ ਦੇ ਜ਼ਰੀਏ ਸਾਡੇ ਨਾਲ ਤੁਸੀਂ ਸਾਂਝ ਪਾਈ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਪੂਰੀ ਟੀਮ ਨੂੰ ਪਿਆਰ ਤੋਂ ਸਤਿ ਸ੍ਰੀ ਅਕਾਲ, ਔਰ ਵਿਸ਼ਵ ਭਰ ਦੇ ਸਰੋਤਿਆਂ ਨੂੰ ਪਿਆਰ ਤੋਂ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ, ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।